ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਆਰਸੀਐਨ ਕੇਬਲ ਨੈਟਵਰਕ ਤੇ ਸ਼ਾਵਾ ਟੀਵੀ ਦੇ ਰਾਹੀਂ ਸਾਡੇ ਨਾਲ ਜੁੜੇ ਹੋਏ, ਕੈਨੇਡਾ ਦੇ ਵਿੱਚ ਬੈਲ 5 ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, roku, ਜਾਦੂ ਟੀਵੀ ਜਾਂ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਦੇ ਦਿਨ 17 ਸਾਲ ਪਹਿਲਾਂ 20 ਮਾਰਚ 2000 ਨੂੰ ਕਸ਼ਮੀਰ ਵਾਦੀ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ 35 ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਭਾਰਤ ਸਰਕਾਰ ਵੱਲੋਂ ਇਸ ਕਤਲੇਆਮ ਲਈ ਪਾਕਿਸਤਾਨੀ ਦਹਿਸ਼ਤਗਰਦਾਂ ਨੂੰ ਦੋਸ਼ੀ ਠਹਿਰਾਇਆ ਗਿਆ। ਭਾਰਤ ਫੌਜ ਵੱਲੋਂ 5 ਨੂੰ ਮਾਰ ਕੇ ਉਹਨਾਂ ਨੂੰ ਇਸ ਘਟਨਾ ਦੇ ਪਿੱਛੇ ਜ਼ਿੰਮੇਵਾਰ ਹੋਣ ਦਾ ਦਾਅਵਾ ਕੀਤਾ ਗਿਆ ਸੀ। ਬਾਅਦ ਦੀ ਜਾਂਚ ਵਿੱਚ ਇਹਨਾਂ 5 ਨੂੰ ਨਿਰਦੋਸ਼ ਪਾਏ ਜਾਣ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਇਹ ਲਾਗੇ ਦੇ ਪਿੰਡ ਵਿੱਚੋਂ ਇਹਨਾਂ ਨੂੰ ਚੁੱਕ ਕੇ ਮਾਰਿਆ ਗਿਆ ਸੀ। ਇਸ ਨੇ ਸਰਕਾਰੀ ਕਹਾਣੀ ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਸੀ। ਅੱਜ 17 ਸਾਲ ਬੀਤਣ ਤੋਂ ਬਾਅਦ ਵੀ ਇਨਸਾਫ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਜੰਮੂ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੀ ਜਥੇਬੰਦੀ ਆਲ ਇੰਡੀਆ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਸਰਕਾਰ ਤੋਂ ਅੱਜ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਨਵੇਂ ਸਿਰਿਓਂ ਜਾਂਚ ਕੀਤੀ ਜਾਵੇ। ਅੱਜ ਦੇ ਸ਼ੋਅ ਵਿੱਚ ਅਸੀਂ ਚਿੱਠੀ ਸਿੰਘਪੁਰਾ ਦੇ ਕਤਲੇਆਮ, ਜਾਂਚ, ਸਰਕਾਰ ਦੀ ਕਾਰਗੁਜ਼ਾਰੀ ਅਤੇ ਕੁਝ ਹੋਰ ਪਹਿਲੂਆਂ ਸੰਬੰਧੀ ਆਲ ਇੰਡੀਆ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਸਰਦਾਰ ਜਗਮੋਹਨ ਸਿੰਘ ਰਾਇਨਾ ਨਾਲ ਗੱਲਬਾਤ ਕਰਾਂਗੇ, ਜੋ ਸਾਡੇ ਨਾਲ ਸ਼੍ਰੀਨਗਰ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਰਾਇਨਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਰਾਇਨਾ ਸਾਹਿਬ, ਤੁਹਾਡਾ ਸਵਾਗਤ ਹੈ ਅੱਜ ਦੇ ਸ਼ੋਅ ਦੇ ਵਿੱਚ। ਜੀ ਰਾਇਨਾ ਸਾਹਿਬ, ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਚਿੱਠੀ ਸਿੰਘਪੁਰਾ ਦਾ ਜਿਹੜਾ ਕਤਲੇਆਮ ਹੈਗਾ ਤੇ ਉਹ ਸਾਰਾ ਘਟਨਾਕ੍ਰਮ ਸੀਗਾ ਜਦੋਂ ਇਹ ਵਾਪਰਿਆ ਉਦੋਂ ਦਾ ਤੇ ਉਹਦੇ ਤੋਂ ਬਾਅਦ ਦਾ ਥੋੜਾ ਜਿਹਾ ਜਾਂਚ ਦਾ ਤੇ ਜਿਹੜਾ ਸਰਕਾਰ ਦੀ ਜਿਹੜੀ ਹੈਂਡਲਿੰਗ ਸੀ ਉਹਦੇ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਬਰੀਫਲੀ, ਤਾਂ ਕਿ ਜਿਹੜੇ ਸਾਡੇ ਨਵੇਂ ਦਰਸ਼ਕ ਹੈਗੇ ਆ ਜਿਹੜੇ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਐਗਜ਼ੈਕਟਲੀ ਕੀ ਹੋਇਆ ਸੀ। ਤੁਸੀਂ ਗਰਾਊਂਡ ਦੇ ਉੱਪਰ ਬੈਠੇ ਹੋ, ਕੀ ਤੁਸੀਂ ਮਹਿਸੂਸ ਕੀਤਾ ਉਸ ਸਮੇਂ ਦੇ ਵਿੱਚ ਤੇ ਉਦੋਂ ਤੋਂ ਲੈ ਕੇ ਜਿਹੜਾ ਅੱਜ ਤੱਕ ਦਾ ਵਰਤਾਰਾ ਹੈਗਾ ਉਹ ਕੀ ਹੈਗਾ, ਇਸ ਬਾਰੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਚਾਨਣਾ ਪਾ ਸਕਦੇ ਹੋ ਤੁਸੀਂ? ਜੀ ਮੈਂ ਦੱਸਾਂ ਕਿ ਇਹ ਜਿਹੜੀ ਘਟਨਾ ਹੋਈ ਸੀ ਇਹ ਜੰਮੂ ਕਸ਼ਮੀਰ ਸਟੇਟ ਵਿੱਚ ਹੋਈ ਸੀ, ਜਿਹੜੇ ਹਿੰਦੁਸਤਾਨ ਦੇ ਇੱਕ ਹਿੱਸੇ ਵਿੱਚ ਸਟੇਟ ਹੈ। ਉੱਥੇ ਇੱਕ ਪਿਛਲੇ ਕਈ ਸਾਲਾਂ ਤੋਂ ਇੱਕ ਆਤੰਕਵਾਦ ਦਾ ਇੱਕ ਮਾਹੌਲ ਕਸ਼ਮੀਰ ਸਿਚੁਏਸ਼ਨ ਨੂੰ ਲੈ ਕੇ ਇੱਕ ਚੱਲ ਰਿਹਾ ਸੀ ਔਰ ਅਜੇ ਵੀ ਚੱਲ ਰਿਹਾ ਹੈ। ਕਸ਼ਮੀਰ ਸਿਚੁਏਸ਼ਨ ਇੱਕ ਵਰਲਡ ਲੈਵਲ ਤੇ ਇੱਕ ਬੜੀ ਕ੍ਰਿਟੀਕਲ ਸਿਚੁਏਸ਼ਨ ਵਿੱਚ ਆ ਚੁੱਕਾ ਹੈ ਜੀ। ਕਿ ਪਿਛਲੇ 2-3 ਮਹੀਨਿਆਂ ਤੋਂ ਵੀ ਤੁਹਾਨੂੰ ਪਤਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਇੱਥੇ ਬਿਲਕੁਲ ਪਬਲਿਕ ਜਿਹੜੀ ਹੈ ਉਹ ਕਸ਼ਮੀਰ ਦੇ ਮਾਮਲੇ ਨੂੰ ਲੈ ਕੇ ਕਾਫੀ ਸ਼ੋਰ ਪਾ ਰਹੀ ਹੈ। ਲੇਕਿਨ ਜਿਸਲੇ 1989 ਵਿੱਚ ਕਸ਼ਮੀਰ ਦਾ ਮਸਲਾ ਸ਼ੁਰੂ ਹੋਇਆ ਸੀ ਤੇ ਉਸ ਤੋਂ ਬਾਅਦ ਇੱਥੇ ਕਾਫੀ ਮਿਲੀਟੈਂਟਸ ਜਿਹੜੇ ਵੈਪਨ ਲੈ ਕੇ ਕਸ਼ਮੀਰ ਵਿੱਚ ਆਏ ਤੇ ਉਹ ਇੱਕ ਆਪਣੀ ਲੜਾਈ ਜਿਹੜੀ ਹੈ ਉਹ ਲੜ ਰਹੇ ਹਨ। ਤੇ ਉਸੇ ਦੌਰਾਨ ਵਿੱਚ ਕਸ਼ਮੀਰ ਦੇ ਸਾਊਥ ਵਿੱਚ ਇੱਕ ਹਿੱਸਾ ਹੈ ਚਿੱਠੀ ਸਿੰਘਪੁਰਾ, ਇੱਕ ਵਿਲੇਜ ਹੈ, ਪਿੰਡ ਹੈ ਅਨੰਤਨਾਗ ਦੇ ਵਿੱਚ ਉਹ ਪੈਂਦਾ ਹੈਗਾ। ਉੱਥੇ ਕਾਫੀ ਪਿੰਡ ਸਿੱਖਾਂ ਦੇ ਵੀ ਹੈਗੇ ਨੇ ਜਿੱਥੇ ਵਿੱਚ 2,500 ਕੁਝ ਇਸ ਤਰ੍ਹਾਂ ਦੇ ਪਿੰਡ ਅਲੱਗ-ਅਲੱਗ ਜਗ੍ਹਾ ਤੇ ਵਸਰੇ ਨੇ। ਤੇ ਇੱਕ ਪਿੰਡ ਜਿਹਨਾਂ ਚੋਂ ਚਿੱਠੀ ਸਿੰਘਪੁਰਾ ਸੀ ਉਸਦੇ ਕੋਲ ਹੀ ਇੱਕ ਆਰਮੀ ਦਾ ਕੈਂਪ ਵੀ ਸੀਗਾ, ਬਿਲਕੁਲ ਕੋਈ ਜ਼ਿਆਦਾ ਦੂਰ ਨਹੀਂ ਸੀ, ਬਿਲਕੁਲ ਕੋਈ 1,000-2,000 ਫੁੱਟ ਦੇ ਕਰੀਬ ਇੱਕ ਆਰਮੀ ਕੈਂਪ ਸੀ। ਉੱਥੇ ਇਸ ਤਰ੍ਹਾਂ ਦੀ ਐਕਟੀਵਿਟੀ ਜਿਹੜੀਆਂ ਚੱਲਦੀ ਰਹਿੰਦੀ ਸਨ, ਲੜਕੇ ਹਰ ਤਰ੍ਹਾਂ ਦੇ ਖੇਲਦੇ ਦਿਨੇ। ਤੇ ਇਹ ਪਤਾ ਲੱਗਾ ਕਿ ਕੁਝ ਦੇਰ ਤੋਂ ਉੱਥੇ ਕੁਝ ਇੱਕ ਲੜਕੇ ਲਗਾਤਾਰ ਕ੍ਰਿਕਟ ਖੇਲ ਰਹੇ ਸੀਗੇ। ਉਹ ਲੜਕੇ ਜਿਹੜੇ ਕ੍ਰਿਕਟ ਖੇਲ ਰਹੇ ਸਨ ਉਹਨਾਂ ਦਾ ਸ਼ੱਕ ਕੀਤਾ ਜਾ ਰਿਹਾ ਸੀ ਕਿ ਸ਼ਾਇਦ ਇਹ ਲੋਕ ਇਨਵੋਲਵ ਨੇ। ਲੇਕਿਨ ਇਹ ਚੀਜ਼ ਜਿਹੜੀ ਸ਼ੁਰੂ ਹੋਈ ਕਿ ਬਈ ਇੱਕ ਦਿਨ ਰਾਤੀ ਕੋਈ 20 ਬੰਦਿਆਂ ਦਾ ਇੱਕ ਗਰੁੱਪ ਆਇਆ ਤੇ ਉਹਨਾਂ ਨੇ ਚਿੱਠੀ ਸਿੰਘਪੁਰਾ ਦੇ ਸਿੱਖਾਂ ਨੂੰ ਕਿਹਾ ਕਿ ਸ਼ਾਮ ਦੇ ਵੇਲੇ ਕਿ ਤੁਸੀਂ ਸਾਰੇ ਬਾਹਰ ਆ ਜਾਓ, ਅਸੀਂ ਇੱਥੇ ਕੋਈ ਦੇਖਭਾਲ ਕਰਨੀ, ਕੋਈ ਬੰਦੇ ਛੁਪੇ ਤੇ ਨਹੀਂ ਤੁਹਾਡੇ ਕੋਲ ਜੀ। ਤੇ ਉਹ ਲੋਕ ਕਹਿ ਰਹੇ ਕਿਉਂਕਿ ਬਈ ਉਹ ਸਾਰੇ ਲੋਕ ਡਰੰਕ ਸੀਗੇ ਐਂਡ ਉਹਨਾਂ ਸਾਰਿਆਂ ਦੇ ਯੂਨੀਫਾਰਮ ਪਾਈ ਦੀ ਸੀ, ਨਾਲ ਦੂਜੇ ਉਹ ਸਾਰੇ ਵੈਪਨ ਨਾਲ ਸੀ ਸਾਰਿਆਂ ਦੇ। ਤੇ ਉਸ ਪਿੰਡ ਦੇ ਵਿੱਚ ਉਹਨਾਂ ਨੂੰ 2 ਗਰੁੱਪਾਂ ਵਿੱਚ ਉਹਨਾਂ ਨੇ ਇਕੱਠਾ ਕੀਤਾ ਜੀ। ਇੱਕ ਜਗ੍ਹਾ ਤੇ 17 ਆਦਮੀ ਇਕੱਠਾ ਕੀਤਾ, ਇੱਕ ਜਗ੍ਹਾ 18 ਆਦਮੀ ਨੂੰ ਇਕੱਠਾ ਕੀਤਾ, ਗੁਰਦੁਆਰਾ ਵਿੱਚ ਉਹਦੇ ਨਾਲ ਹੀ ਬਿਲਕੁਲ। ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਮਤਲਬ ਇੱਕਦਮ ਖੜਾ ਕਰਨ ਤੋਂ ਬਾਅਦ ਉਹਨਾਂ ਦੇ ਆਇਡੈਂਟੀ ਕਾਰਡ ਉਹਨਾਂ ਦੇ ਲਏ ਉਹਨਾਂ ਨੇ
ਜੀ ਆਇਡੈਂਟੀ ਕਾਰਡ ਲੈਣ ਤੋਂ ਬਾਅਦ ਉਹਨਾਂ ਨੇ ਇੱਕ ਫਾਇਰ ਕਿਤੋਂ ਬਾਹਰੋਂ ਸਿਗਨਲ ਆਇਆ ਤੇ ਉਸ ਸਿਗਨਲ ਦੇ ਨਾਲ ਹੀ ਉੱਥੇ ਇਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤਾ ਤੇ ਇਹਨਾਂ ਵਿੱਚ ਛੋਟੇ ਬੱਚੇ ਬੜੇ ਮਰਦ ਹਰ ਤਰ੍ਹਾਂ ਦੇ ਮਤਲਬ ਏਜ ਦੇ ਲੋਕ ਸਨ ਤੇ ਆਲਮੋਸਟ ਸਾਰੇ ਜਿਹੜੇ ਮੇਲ ਸਨ ਉਹ ਸਾਰੇ ਦੇ ਸਾਰੇ ਇਹਨਾਂ ਇਸ ਵਿੱਚ ਕੱਢ ਦਿੱਤੇ ਸਨ। ਉਹਨਾਂ ਸਾਰਿਆਂ ਨੂੰ ਉੱਥੇ ਉਹਨਾਂ ਨੇ ਗੋਲੀਆਂ ਨਾਲ ਮਾਰਤਾ। ਗੋਲੀਆਂ ਲੱਗਣ ਤੋਂ ਬਾਅਦ ਵੀ ਤੇ ਜਿਹੜੇ ਪਿੰਡਾਂ ਵਿੱਚ ਜਿਹੜੇ ਉਹ ਟੋਪੋਗ੍ਰਾਫੀ ਦੀ ਇਸ ਤਰ੍ਹਾਂ ਸੀ ਕਿ ਮਕਾਨ ਜਿਹੜੇ ਆਲੇ ਦੁਆਲੇ ਸਨ ਲੇਡੀਜ਼ ਉੱਥੋਂ ਖਿੜਕੀਆਂ ਵਿੱਚੋਂ ਦੇਖ ਰਹੀ ਸੀ ਸਾਰਾ ਕਿ ਇਹ ਕੀ ਹੋ ਰਿਹਾ ਜੀ। ਅਕਸਰ ਇੱਥੇ ਕ੍ਰੈਕਡਾਊਨ ਹੁੰਦੇ ਰਹਿੰਦੇ ਸਨ ਕਿ ਬਈ ਮਿਲਟਨ ਦੀ ਤਲਾਸ਼ ਵਿੱਚ ਆਰਮੀ ਆਂਦੀ ਹੈ ਤਾਂ ਸਾਰੇ ਬੰਦੇ ਨੂੰ ਬਾਹਰ ਕੱਢਦੀ ਹੈ ਤੇ ਇਹ ਇੱਕ ਸੋਚਿਆ ਕਿ ਇਹ ਐਕਸਰਸਾਈਜ਼ ਉਸੇ ਤਰ੍ਹਾਂ ਦੀ ਐਕਸਰਸਾਈਜ਼ ਹੈ, ਇਸੇ ਕਰਕੇ ਉਹ ਸਾਰੇ ਲੋਕ ਬਾਹਰ ਆ ਗਏ। ਬਾਹਰ ਆਉਣ ਤੋਂ ਬਾਅਦ ਉਹਨਾਂ ਨੇ ਫਾਇਰ ਕਰਕੇ ਉੱਥੇ ਮਾਰਤਾ। ਲੇਕਿਨ ਉਸ ਤੋਂ ਬਾਅਦ ਵੀ ਕਈ ਲੋਕਾਂ ਨੇ ਉਹਨਾਂ ਨੇ ਲੋਕਾਂ ਨੂੰ ਜਿਹੜੇ ਥੱਲੇ ਡਿੱਗੇ ਹੋਏ ਸਨ ਕੋਈ ਜ਼ਖਮੀ ਸਨ ਉਹਨਾਂ ਨੂੰ ਚੁੱਕਿਆ ਹਿਲਾਇਆ ਕੁਝ ਹਿਲ ਰਹੇ ਸਨ ਉਹਨਾਂ ਦੇ ਉੱਪਰ ਫਿਰ ਵੀ ਫਾਇਰ ਕੀਤਾ। ਫਾਇਰ ਕਰਨ ਤੋਂ ਬਾਅਦ ਉਹਨਾਂ ਨੇ ਕਹਿੰਦੇ ਨੇ ਕਿ ਬਈ ਉਹ ਕਹਿ ਰਹੇ ਸੀ ਕਿ ਬਈ ਅਸੀਂ ਹੋਲੀ ਮਨਾਉਣ ਆਏ ਨੇ ਇੱਥੇ। ਉਸ ਤੋਂ ਬਾਅਦ ਇਹ ਲੋਕ ਉੱਥੋਂ ਚਲੇ ਗਏ ਤੇ ਇਸ ਪਿੰਡ ਦੀ ਘਟਨਾ ਸੁਣਦੇ ਹੀ ਪੂਰੇ ਵਾਦੀ ਵਿੱਚ ਇੱਕ ਬੜਾ ਰੋਸ਼ ਪੈਦਾ ਹੋਇਆ। ਇਹਦੇ ਵਿੱਚ ਕੋਈ ਰਾਣਾ ਸਾਹਿਬ ਕੋਈ ਸਰਵਾਈਵਰ ਤਾਂ ਨਹੀਂ ਸੀਗਾ? ਕੋਈ ਸਰਵਾਈਵਰ ਤਾਂ ਨਹੀਂ ਸੀਗਾ ਰਾਣਾ ਸਾਹਿਬ? ਹੈਲੋ ਜੀ। ਹਾਂਜੀ ਉਹਨਾਂ ਚੋਂ ਇੱਕ ਬੰਦਾ ਸਰਵਾਈਵਲ ਰਿਹਾ। ਹਾਂਜੀ ਉਹ ਫਿਰ ਇੱਥੋਂ ਨਿਕਲ ਗਿਆ ਲੇਕਿਨ ਇਹ ਸਾਰੀ ਘਟਨਾ ਉਹਨਾਂ ਦੇ ਮਤਲਬ ਸਾਰੀ ਸੁਣਾਈ ਹੋਈ ਹੈ ਬਿਲਕੁਲ। ਲੇਕਿਨ ਉੱਥੇ ਲੇਡੀ ਸਾਰਾ ਦੇਖ ਰਹੀ ਸਨ ਜਿਹੜੇ ਘਰ ਉੱਥੇ ਆਲੇ ਦੁਆਲੇ ਸਨ ਉਹਨਾਂ ਵਿੱਚੋਂ ਖਿੜਕੀਆਂ ਵਿੱਚੋਂ ਸਾਰੀ ਲੇਡੀਜ਼ ਦੇਖ ਰਹੀ ਸਨ। ਲੇਕਿਨ ਇਸ ਲਈ ਫਾਇਰ ਇੰਨਾ ਹੋਇਆ ਤੇ ਇਤਨੀ ਦਹਿਸ਼ਤ ਫੈਲ ਗਈ ਕਿ ਲੇਡੀਜ਼ ਦੌੜੀਆਂ ਬਾਹਰ ਵੱਲ ਲੇਕਿਨ ਉਹ ਫਿਰ ਦੁਬਾਰਾ ਮੁੜ ਕੇ ਇਸ ਨੇ ਦੁਬਾਰਾ ਫਾਇਰ ਕੀਤਾ ਇਹਨਾਂ ਦੇ ਉੱਪਰ ਤੇ ਲੇਡੀ ਥੋੜੀ ਸਹਿਮ ਗਈ। ਉਸ ਤੋਂ ਬਾਅਦ ਇਹ ਚੁੱਪ ਕਰਕੇ ਚਲੇ ਗਏ। ਲੇਕਿਨ ਉਸ ਤੋਂ ਬਾਅਦ ਸਾਰਾ ਸਿੱਖ ਸਾਰਾ ਉੱਥੇ ਇਕੱਠਾ ਹੋਇਆ ਤੇ ਲੇਕਿਨ ਮੁਸਲਿਮ ਆਬਾਦੀ ਵੀ ਉੱਥੇ ਨਾਲ ਹੀ ਰਹਿੰਦੀ ਸੀ ਉਹ ਵੀ ਕੁਝ ਡਰ ਦੇ ਮਾਰੇ ਪਰੇਸ਼ਾਨ ਹੋਈ। ਉਹ ਵੀ ਉੱਥੇ ਆਪਣੇ ਪਿੰਡਾਂ ਨੂੰ ਛੱਡ ਕੇ ਚਲੀ ਗਈ ਕਿ ਬਈ ਇਹ ਕੀ ਹੋ ਗਿਆ। ਇਸ ਸਾਰੇ ਕਿਸੇ ਤੋਂ ਬਾਅਦ ਜਿਸ ਰੋਸ਼ ਪੈਦਾ ਹੋਇਆ ਤੇ ਇਹ ਘਟਨਾ ਜਿਹੜੀ ਵਾਪਰੀ ਸੀ ਇਹ 20 ਮਾਰਚ ਦੀ ਰਾਤ ਨੂੰ ਵਾਪਰੀ ਜੀ। ਇਸ ਤੋਂ ਬਾਅਦ ਸੇ ਕਾਫੀ ਦੇਰ ਖਾਮੋਸ਼ੀ ਰਹੀ ਤੇ 25 ਮਾਰਚ ਨੂੰ ਇਹਨਾਂ ਕੀ ਕੀਤਾ ਕੋਈ 4-5 ਦਿਨ ਦੇ ਬਾਅਦ ਇਹਨਾਂ ਨੇ ਕੁਝ ਨਾਲ ਦਾ ਪਿੰਡ ਹੈ ਉੱਥੇ ਪੱਥਰੀਵਾਲ ਜੀ 5 ਬੰਦੇ ਇਹਨਾਂ ਕਰਕੇ ਮਾਰ ਦਿੱਤੇ। ਉਹ ਬਾਅਦ ਵਿੱਚ ਉਹ ਐਸਟੈਬਲਿਸ਼ ਹੋਇਆ ਕੋਰਟ ਦੇ ਜ਼ਰੀਏ ਵੀ ਇੱਕ CBI ਇਨਕੁਆਇਰੀ ਕਿ ਉਹ ਇਨੋਸੈਂਟ ਲੋਕ ਸਨ ਕਿਉਂਕਿ ਇਹ ਚਾਹੁੰਦੇ ਸਨ ਕਿ ਅਸੀਂ ਇਹ ਸਾਰਾ ਜਿਹੜਾ ਘਟਨਾ ਹੋਈ ਸੀ ਇਹ ਸਾਰੀ ਅਸੀਂ ਇਹਨਾਂ ਦੇ ਸਰ ਮੱਤ ਦੇਈਏ ਜਿਹੜੇ ਉੱਥੇ ਕਿ ਅਸੀਂ 5 ਮਿਲੀਟੈਂਟ ਫੜ ਲਏ ਉਹਨਾਂ ਨੇ ਇਹਨਾਂ ਨੂੰ ਮਾਰਿਆ ਸੀ ਤੇ ਉਹ ਇਸੇ 5 ਮਿਲੀਟੈਂਟ ਮਾਰੇ ਸੀ। ਲੋਕ ਉਸ ਇਲਾਕੇ ਦੇ ਸਾਰੇ ਕਹਿਣ ਲੱਗੇ ਬਈ ਇੱਥੇ ਦੇ ਮਿਲੀਟੈਂਟ ਕੌਣ ਲੋਕ ਨੇ ਕਿਉਂਕਿ ਉਹਨਾਂ ਨੂੰ ਇੱਕ ਮਕਾਨ ਦੇ ਵਿੱਚ ਜਲਾ ਦਿੱਤਾ ਸੀ ਸਾਰਾ ਇਸ ਤਰ੍ਹਾਂ ਰੱਖੇ ਤਾਂ ਕਿ ਉਹਨਾਂ ਦੀ ਸ਼ਕਲ ਜਿਹੜੀ ਪਹਿਚਾਣ ਨਾ ਪਾਈਏ। ਲੇਕਿਨ ਨਾਲ ਹੀ ਇੱਕ ਜਗ੍ਹਾ ਬਰਾਕਪੁਰਾ ਹੈ ਉਸ ਬਾਅਦ ਸ਼ੋਰ ਪੈ ਗਿਆ ਤੇ ਉਸ ਸ਼ੋਰ ਵਿੱਚ ਕਾਫੀ ਸਾਰੀ ਜਨਤਾ ਜਿਹੜੀ ਕਸ਼ਮੀਰ ਦੀ ਸਾਰੀ ਮੁਸਲਿਮ ਸਿੱਖ ਹਰ ਕੋਈ ਬਾਹਰ ਕਹਿਣ ਲੱਗਾ ਕਿ ਬਈ ਜਿਹੜੇ 5 ਬੰਦੇ ਜਿਹੜੇ ਮਾਰੇ ਗਏ ਪੱਥਰੀਵਾਲ ਵਿੱਚ ਇਹ ਤੇ ਸਾਰੇ ਇਨੋਸੈਂਟ ਲੋਕ ਸੀ ਇਹਨਾਂ ਦਾ ਮਿਲੀਟੈਂਸੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਜੀ। ਉਸ ਸ਼ੋਰ ਦੇ ਵਿੱਚ ਫਿਰ ਉੱਥੇ ਫਾਇਰਿੰਗ ਹੋਈ ਤੇ ਉੱਥੇ ਫਿਰ 9 ਆਦਮੀ ਵੀ ਮਾਰੇ ਗਏ ਉਹ ਸਾਰੇ। ਫਿਰ ਉਸ ਤੋਂ ਬਾਅਦ ਸਰਕਾਰ ਇੱਕ ਦਬਾਅ ਵਿੱਚ ਆਈ ਤੇ ਇਹਨਾਂ ਨੇ ਜਸਟਿਸ ਪਾਨਦਾਨ ਕਮਿਸ਼ਨ ਅਪਾਇੰਟ ਕੀਤਾ ਕਿ ਬਈ ਉਹ ਇਨਕੁਆਇਰੀ ਕੀਤੀ ਜਾਏ। ਲੇਕਿਨ ਜਸਟਿਸ ਪਾਨਦਾਨ ਕਮਿਸ਼ਨ ਨੇ ਇਨਕੁਆਇਰੀ ਜਿਹੜੀ ਹੈ ਉਹ ਕੇਵਲ ਉਸ ਪੱਥਰੀਵਾਲ ਦੇ 5 ਬੰਦਿਆਂ ਦੇ ਮਾਰਨ ਤੇ ਹੋਈ ਹੈ ਕਿ ਬਈ ਇਹ 5 ਬੰਦੇ ਜਿਹੜੇ ਮਾਰੇ ਗਏ ਨੇ ਇਹ ਫੇਕ ਨਹੀਂ ਹੈ ਕੀ ਹੋਇਆ ਇਹਨਾਂ ਦੇ ਬਾਰੇ। ਉਹ ਜਸਟਿਸ ਪਾਨਦਾਨ ਕਮਿਸ਼ਨ ਨੇ ਐਸਟੈਬਲਿਸ਼ ਕੀਤਾ ਕਿ ਦਿਸ ਵਾਜ਼ ਅ ਫੇਕ ਇਨਕਾਊਂਟਰ। ਅਸੀਂ ਲੋਕਾਂ ਨੇ ਉਸ ਟਾਈਮ ਇੱਕ ਕੁਐਸਚਨ ਰੇਜ਼ ਕੀਤਾ ਕਿ ਇਹਦਾ ਬੇਸ ਕੇਸ ਜਿਹੜਾ ਹੈਗਾ ਪੱਥਰੀਵਾਲ ਦੇ 5 ਬੰਦੇ ਇਨੋਸੈਂਟ ਮਾਰੇ ਗਏ ਇਹਦਾ ਬੇਸ ਕੇਸ ਤੇ ਚਿੱਟੀ ਸਿੰਘਪੁਰਾ ਹੈ ਜਿੱਥੇ 35 ਲੋਕ ਸ਼ਹੀਦ ਹੋਏ ਲੇਕਿਨ ਉਸ ਦੀ ਇਨਕੁਆਇਰੀ ਵੀ ਤਾਂ ਕਰਵਾਓ। ਲੇਕਿਨ ਉਹਨਾਂ ਨੇ ਇਸ ਦੀ ਇਨਕੁਆਇਰੀ ਨਹੀਂ ਕੀਤੀ ਲੇਕਿਨ ਜਿਹੜੀ ਉਹ 5 ਬੰਦਿਆਂ ਦੀ ਇਨਕੁਆਇਰੀ ਸੀ ਮਾਰਨ ਦੀ ਉਹ ਕੀਤੀ ਉਹ ਐਸਟੈਬਲਿਸ਼ ਕੀਤਾ ਕਿ ਇਟ ਵਾਜ਼ ਅ ਫੇਕ ਐਨਕਾਊਂਟਰ। ਲੇਕਿਨ ਸਾਡੇ ਦਿਲਾਂ ਦੇ ਵਿੱਚ ਇਹ ਗੱਲ ਨਹੀਂ ਬੈਠੀ ਕਿ ਬਈ ਇਹ ਸਾਰਾ ਜੋ ਵੀ ਕੁਝ ਹੈ ਕਿ ਬਈ ਇਸ ਵਿੱਚ ਕੋਈ ਖਾਮੋਸ਼ੀ ਜਿਹੜੀ ਇਖਤਿਆਰ ਕੀਤੀ ਸਰਕਾਰ ਨੇ। ਅਸੀਂ ਕਿਹਾ ਕਿ ਬਈ ਨਹੀਂ ਇਹ ਸਾਰਾ ਕੇਸ ਜਿਹੜਾ ਇਹ ਸਾਰਾ ਫੇਕ ਐਨਕਾਊਂਟਰ ਹੈ ਇਸੇ ਸਾਰੇ ਕਿਤੇ ਨਾ ਕਿਤੇ ਕੋਈ ਏਜੰਸੀ ਇਨਵੋਲਵਡ ਹੈ। ਲੇਕਿਨ ਉਸ ਵਕਤ ਇਹ ਸਾਰਾ ਕੁਝ ਤਾਂ ਕੀਤਾ ਗਿਆ ਸੀ ਕਿਉਂਕਿ ਉਸ ਵਕਤ ਜਿਸਲੇ ਬਿਲ ਕਲਿੰਟਨ ਇੰਡੀਆ ਆਣਾ ਸੀ ਤੇ ਇਹ ਸ਼ਾਇਦ ਸਾਨੂੰ ਸ਼ੱਕ ਪੈਦਾ ਹੋਇਆ ਕਿ ਇਹ ਉਹਦੇ ਦਿਲ ਵਿੱਚ ਇਹ ਪੈਦਾ ਕਰਨਾ ਚਾਹੁੰਦੇ ਸਨ ਕਿ ਕਸ਼ਮੀਰ ਦੇ ਵਿੱਚ ਆਤੰਕਵਾਦ ਬਹੁਤ ਅਰੂਜ ਤੇ ਹੈ ਤੇ ਉਹ ਬਦਨਾਮ ਕਰਨ ਲਈ ਇਸ ਹਾਲਾਤ ਨੂੰ ਸਿੱਖਣ ਦੀ
ਜਿਹੜੀ ਸਿੱਖਾਂ ਨੂੰ ਮਾਰ ਕੇ ਦੱਸਣਾ ਚਾਹੁੰਦੇ ਸਨ ਦੇਖੋ ਇੱਥੇ ਮਾਈਨੋਰਿਟੀ ਨੂੰ ਇਹਨਾਂ ਲੋਕਾਂ ਨੇ ਮਾਰਿਆ। ਲੇਕਿਨ ਇਹ ਹੈ ਕਿ ਜਿਸਲੇ 35 ਸਿੱਖ ਸ਼ਹੀਦ ਹੋਏ ਸਾਰਾ ਮੁਸਲਿਮ ਮੈਜੋਰਟੀ ਸਾਰੇ ਉੱਥੇ ਪੁੱਜੀ, ਉਹਨੇ ਕਿਹਾ ਨਹੀਂ ਇਹ ਲੋਕ ਇਹ ਸਾਡਾ ਕੰਮ ਨਹੀਂ ਹੋ ਸਕਦਾ। ਸਾਰੇ ਸਿੱਖ ਜਿਹੜੇ ਉਹਨਾਂ ਦੇ ਕਹਿਣ ਦੇ ਮੁਤਾਬਿਕ ਕਸ਼ਮੀਰ ਛੱਡ ਕੇ ਨਹੀਂ ਗਏ, ਨਹੀਂ ਤਾਂ ਉਸ ਪਿੰਡ ਦੇ ਵਿੱਚ ਕੋਈ ਵੀ ਮਰਦ ਜ਼ਿੰਦਾ ਨਹੀਂ ਰਿਹਾ, ਔਰਤਾਂ ਖਾਲੀ ਰਹੀਆਂ, ਉਹ ਉੱਥੋਂ ਜਾਣ ਦੀ ਤਿਆਰੀ ਕਰ ਰਹੀ ਸਨ। ਲੇਕਿਨ ਮੁਸਲਿਮ ਸਾਰਾ ਬਾਹਰ ਆਇਆ, ਉਹਨਾਂ ਕਿਹਾ ਕਿ ਬਈ ਇਹ ਚੀਜ਼ ਸਾਡੇ ਬੰਦੇ ਕੋਈ ਐਸੇ ਹਰਕਤ ਨਹੀਂ ਕਰ ਸਕਦੇ। FIR ਰਜਿਸਟਰ ਹੋਇਆ। ਰਾਣਾ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਮੁਸਲਿਮ ਮੈਜੋਰਿਟੀ ਸੀਗੀ ਉੱਥੋਂ ਦੀ, ਉਹ ਸਾਰੀ ਉਹਨਾਂ ਨੇ ਹਮਦਰਦੀ ਪ੍ਰਗਟ ਕੀਤੀ ਤੇ ਉੱਥੇ ਆਏ, ਜਿਹੜੀ ਹਿਜਰਤ ਸੀਗੀ ਉਹਨੂੰ ਹੋਣ ਤੋਂ ਰੋਕਿਆ। ਤਾਂ ਜਿਹੜੀ ਅਸੀਂ ਜਾਂਚ ਦੀ ਗੱਲ ਕੀਤੀ ਹੈ, ਤੁਸੀਂ ਕਮਿਸ਼ਨ ਦੀ ਗੱਲ ਕੀਤੀ, ਉਹਨਾਂ ਨੇ ਇਹ ਐਸਟੈਬਲਿਸ਼ ਕੀਤਾ ਕਿ ਫੇਕ ਐਨਕਾਊਂਟਰ ਸੀ ਇਹ, ਪਰ ਕੀ ਉਹਦੇ ਪਿੱਛੇ ਜਿਹੜੇ ਬੰਦੇ ਸੀ ਜਾਂ ਜਿਹੜੀ ਫੌਜ ਸੀਗੀ ਇੰਡੀਅਨ ਆਰਮੀ ਦੇ, ਕਿਹੜੇ ਬੰਦੇ ਸੀ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ? ਇਨਕੁਆਇਰੀ ਦੇ ਵਿੱਚ ਇਹ ਸਾਹਮਣੇ ਆਇਆ? ਦੇਖੋ ਜੀ, ਇੱਕ ਇਨਵੈਸਟੀਗੇਸ਼ਨ ਰਿਪੋਰਟ ਇੱਕ ਜਿਹੜੇ ਹਿਊਮਨ ਰਾਈਟ ਇੱਥੇ ਸਨ ਉਹਨਾਂ ਨੇ ਕੀਤੀ, ਜਿਸ ਵਿੱਚ ਜਸਟਿਸ ਰਿਟਾਇਰਡ ਅਜੀਤ ਸਿੰਘ ਬੈਂਸ ਸਨ, ਉਹ ਚੇਅਰਮੈਨ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਦੇ ਸਨ। ਇੰਦਰਜੀਤ ਸਿੰਘ ਜੈ ਜੀ ਜਿਹੜੇ ਕਨਵੀਨਰ ਸਨ ਮੂਵਮੈਂਟ ਅਗੇਂਸਟ ਸਟੇਟ ਰਿਪਰੈਸ਼ਨ, ਉਹ ਵੀ ਸਨ। ਲੈਫਟੀਨੈਂਟ ਜਨਰਲ ਕਰਤਾਰ ਸਿੰਘ ਗਿੱਲ ਐਡਵਾਈਜ਼ਰ PHROM, ਇਹ ਸਾਰੇ ਲੋਕ ਇੱਥੇ ਆਏ, ਪ੍ਰਾਈਵੇਟ ਜਿਹੜੇ ਲੈਵਲ ਦੇ ਹਿਊਮਨ ਰਾਈਟ ਐਕਟਿਵਿਸਟ। ਇਹਨਾਂ ਨੇ ਵੀ ਐਸਟੈਬਲਿਸ਼ ਕੀਤਾ ਕਿ ਨਹੀਂ ਇਹ ਕੰਮ ਜਿਹੜਾ ਹੈ ਕਿਸੇ ਏਜੰਸੀ ਦਾ ਕੰਮ ਹੈ, ਲੇਕਿਨ ਅਸੀਂ ਕਿਸੇ ਦਾ ਨਾਂ ਇਸ ਵਿੱਚ ਨਹੀਂ ਕਹਿੰਦੇ, ਨਹੀਂ ਲੈਂਦੇ, ਇਸ ਕਰਕੇ ਕਿ ਬਈ ਅਸੀਂ ਇਨਕੁਆਇਰੀ ਚਾਹੁੰਦੇ ਹਾਂ। ਜੇ ਸਰਕਾਰ ਅਗਰ ਇਨਕੁਆਇਰੀ ਨਹੀਂ ਕਰ ਰਹੀ, ਇਸ ਦਾ ਮਤਲਬ ਕਿ ਸਰਕਾਰ ਦੇ ਮਨਸ਼ੇ ਠੀਕ ਨਹੀਂ, ਸਿੱਧੀ ਗੱਲ ਹੈ। ਤੇ ਜੇ ਅਗਰ ਇਹ ਫੇਕ ਇਨਕਾਊਂਟਰ ਨਹੀਂ ਤੇ ਫਿਰ ਇਨਕੁਆਇਰੀ ਕਰਵਾਓ ਤੇ ਪਤਾ ਲੱਗ ਜਾਏਗਾ, ਕਿਉਂਕਿ ਐਸੇ ਬੜੇ ਇੰਸੀਡੈਂਟ ਨੇ। ਕਿਉਂਕਿ ਫਾਰੂਕ ਅਬਦੁੱਲਾ ਉਸ ਟਾਈਮ ਤੇ ਚੀਫ ਮਿਨਿਸਟਰ ਜਿਹੜੇ ਸਨ, ਉਹਨਾਂ ਨੇ ਇਹ ਕਿਹਾ ਕਿ ਬਈ ਮੈਨੂੰ ਪਤਾ ਹੈਗਾ ਕਿ ਬਈ ਇਹ ਕਿੰਨਾ ਲੋਕਾਂ ਨੇ ਮਾਰਿਆ ਹੈ। ਜੇ ਅਗਰ ਚੀਫ ਮਿਨਿਸਟਰ ਇੱਕ ਸਟੇਟ ਦਾ ਇੱਕ ਰਿਸਪਾਂਸਿਬਲ ਪੋਲੀਟੀਸ਼ੀਅਨ ਇਹ ਕਹਿ ਰਹੇ ਹੈ, ਇਹ ਸਾਰੇ ਐਵੀਡੈਂਸ ਨੇ ਸਾਡੇ ਕੋਲ, ਇਹ ਸਾਰੇ ਜਿੰਨੇ ਵੀ ਸਾਡੇ ਕੋਲ ਮੌਜੂਦ ਨੇ ਐਸੀ ਕਈ ਚੀਜ਼ਾਂ। ਜਾਂ ਫਿਰ ਉਸ ਤੋਂ ਬਾਅਦ ਵੀ ਇਹਨਾਂ ਨੇ ਉਹ ਜਿਹੜਾ ਹੈਡਲੀ ਸੀਗਾ, ਉਹ LET ਹੈਂਡ ਇਨ ਮੈਸੈਕਰ ਆਫ J&K 6 in 2000 ਉੱਥੇ ਉਸਦਾ ਵੀ ਨਾਂ ਜ਼ਿਕਰ ਆਇਆ, ਅਬੂ ਜਿੰਦਲ ਦਾ। ਲੇਕਿਨ ਐਸੀ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਅਗਰ ਐਵੀਡੈਂਸ ਹੈਗੇ ਨੇ ਸਾਡੇ ਕੋਲ, ਤੇ ਵਾਈ ਨਾਟ ਗਵਰਨਮੈਂਟ ਇਜ਼ ਹੋਲਡਿੰਗ ਇਨਕੁਆਇਰੀ ਨੇ? ਸਾਡਾ ਕੁਐਸਚਨ ਸਿਰਫ ਇਹੀ ਹੁੰਦਾ। ਲੇਕਿਨ ਇੱਥੇ ਕਾਫੀ ਲੋਕ ਜਿਹੜੇ ਰਿਸਪਾਂਸਿਬਲ ਲੋਕ ਨੇ, ਇਨਕਲੂਡਿੰਗ ਫਾਰੂਕ ਅਬਦੁੱਲਾ ਜਾਂ ਹੋਰ ਜਿਹੜੇ ਪ੍ਰੋਮਿਨੈਂਟ ਲੀਡਰਸ ਨੇ, ਸਭ ਨੇ ਇਹ ਕਿਹਾ ਕਿ ਦਿਸ ਵਾਜ਼ ਐ ਫੇਕ ਇਨਕਾਊਂਟਰ। ਉਸ ਤੋਂ ਬਾਅਦ CBI ਇਨਕੁਆਇਰੀ ਜਿਹੜੀ ਹੋਈ ਹੈ, ਉਸ ਵਿੱਚ ਵੀ ਉਹਨਾਂ ਨੇ ਐਸਟੈਬਲਿਸ਼ ਕੀਤਾ ਕਿ ਬਈ ਜਿਹੜੀ ਇਹ ਘਟਨਾ ਹੈ ਸਾਰੀ, ਇਹ ਸਾਰੀ ਫੇਕ ਹੈ। ਕਿਉਂਕਿ ਉਸ ਵਿੱਚ ਜਿਹੜਾ ਉਹ ਮਾਮਲਾ ਸੀ ਬਾਕੂਪੁਰਾ ਦੇ 5 ਆਦਮੀ ਮਾਰਨ ਦਾ, ਇਹ ਕੇਸ ਸੁਪਰੀਮ ਕੋਰਟ ਵਿੱਚ ਵੀ ਗਿਆ। ਲੇਕਿਨ ਬਾਅਦ ਵਿੱਚ ਇਸ ਨੂੰ ਡਿਲੇ ਡਾਇਲ ਕਰ ਦਿੱਤਾ ਗਿਆ ਕਿ ਬਈ ਨਹੀਂ, ਕਿਉਂਕਿ ਇਸੇ ਤੇ ਕਹਿੰਦੇ ਕਿ ਬਈ ਆਰਮੀ ਇਨਵੋਲਵਡ ਹੈ। ਚਲੋ ਜੀ, ਦਿਸ ਇਜ਼ ਅ ਮੈਟਰ ਆਫ ਆਰਮੀ, ਇਹ ਆਪਣੀ ਕੋਰਟ ਮਾਰਸ਼ਲ ਜਿਹੜੀ ਇਹਨਾਂ ਦੀ ਆਪਣੀ ਕੋਰਟ ਹੈ ਉਹ ਕਰੇਗੀ। ਮਤਲਬ ਇਸ ਤਰ੍ਹਾਂ ਦੀਆਂ ਇਹਦੇ ਵਿੱਚ ਅਰਜ਼ਨਾ ਪਾ ਕੇ ਸਾਰੇ ਕੇਸ ਨੂੰ ਇਹਨਾਂ ਨੇ ਮਤਲਬ ਇੱਕ ਪਾਸੇ ਕਰਕੇ ਰੱਖ ਦਿੱਤਾ ਹੈ, ਜਿਹੜਾ ਸਹੀ ਨਹੀਂ ਹੈ। ਅਸੀਂ ਲੋਕ ਅੱਜ ਵੀ ਕਹਿੰਦੇ ਹਾਂ, ਔਰ ਅਸੀਂ ਬਿਲਕੁਲ ਲਾਸਟ ਤੱਕ ਇਸ ਕੇਸ ਦੇ ਪਿੱਛੇ ਸਦਾਕਤ ਨੂੰ ਜਾਣਨ ਲਈ, ਸੱਚ ਨੂੰ ਜਾਣਨ ਲਈ ਅਸੀਂ ਬਿਲਕੁਲ ਇਹ ਆਪਣੀ ਲੜਾਈ ਜਿਹੜੀ ਹੈ ਪੂਰੀ ਜਾਰੀ ਰੱਖਾਂਗੇ ਕਿ ਜਦ ਤੋਂ ਇਸ ਕੇਸ ਦੀ ਪੂਰੀ ਇਨਕੁਆਇਰੀ ਨਹੀਂ ਹੁੰਦੀ ਤਦ ਤੋਂ ਅਸੀਂ ਬੈਠਾਂਗੇ ਨਹੀਂ। ਅਸੀਂ ਹਮੇਸ਼ਾ ਆਵਾਜ਼ ਚੱਕਦੇ ਰਹਾਂਗੇ। ਅੱਜ ਵੀ ਅਸੀਂ ਕਹਿ ਰਹੇ ਹਾਂ। ਤੇ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਹੋਈ ਨੇ, ਸਾਨੂੰ ਇਹ ਸਭ ਠੀਕ ਨਹੀਂ ਲੱਗਾ ਕਿ ਬਈ ਸਰਕਾਰ ਸਾਡੇ ਮਾਮਲੇ ਨੂੰ, ਈਵਨ ਮੇਰੀ ਗੱਲ ਪਰਸਨਲ ਤੌਰ ਤੇ ਪ੍ਰਾਈਮ ਮਿਨਿਸਟਰ ਨਾਲ ਵੀ ਹੋਈ, ਹੋਮ ਮਿਨਿਸਟਰ ਨਾਲ ਵੀ ਹੋਈ, ਅਸੀਂ ਕਿਹਾ ਕਿ ਸਾਹਿਬ ਇਹ ਸਾਡੇ ਦਿਲਾਂ ਵਿੱਚ ਇੱਕ ਸਭ ਤੋਂ ਬੜੀ ਇੱਕ ਜਿਹੜੀ ਆਸ਼ੰਕਾ, ਜਿਹੜੀ ਸਾਡੇ ਦਿਲ ਵਿੱਚ ਇੱਕ ਸ਼ੱਕ ਜਿਹੜਾ ਪਿਆ ਹੈ, ਇਸ ਨੂੰ ਤੁਸੀਂ ਦੂਰ ਕਰੋਗੇ ਤਦ ਹੀ ਸਾਡੇ ਦਿਲਾਂ ਵਿੱਚ ਇਹ ਗੱਲ ਦੂਰ ਹੋਏਗੀ, ਜੇਕਰ ਤੁਸੀਂ ਇਨਕੁਆਇਰੀ ਕਰੋ। ਇਨਕੁਆਇਰੀ ਦੇ ਐਵੀਡੈਂਸ ਲੇਕਿਨ ਇਹ ਹੁਣ ਡਿਲੇ ਕਰ ਰਹੇ ਨੇ ਤਾਂ ਕਿ ਉਹ ਸਾਰੇ ਐਵੀਡੈਂਸ ਸਲੋਲੀ ਮਿਟ ਜਾਣ, ਉਹ ਸਭ ਠੀਕ ਨਹੀਂ ਹੈ। ਲੇਕਿਨ ਸਾਡੇ ਦਿਲ ਵਿੱਚ ਸ਼ੱਕ ਜਿਹੜਾ ਹੈ ਉਹ ਹੈ ਆਪਣੀ ਜਗ੍ਹਾ ਤੇ। ਅਸੀਂ ਕਹਿ ਰਹੇ ਹਾਂ ਸਾਡੀ ਫਿੰਗਰਸ ਜਿਹੜੀ ਅਸੀਂ ਉਂਗਲੀ ਚੁੱਕਦੇ ਪਏ ਹਾਂ ਉਹ ਬੜੀ ਕਲੀਅਰ ਹੈ, ਕਿਉਂਕਿ ਸਾਰੇ 50 ਆਦਮੀ ਇਸ ਐਪੀਸੋਡ ਵਿੱਚ ਮਾਰਿਆ ਗਿਆ। ਛੱਟੀ ਸਿੰਘਪੁਰੇ 35 ਮਾਰੇ ਗਏ, 5 ਫਿਰ ਜਿਹੜੇ ਫੇਕ ਉਹ ਪਥਰੀ ਵਾਲੇ ਹੀ ਮਾਰੇ ਗਏ, 9 ਬੰਦੇ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਸੀ ਕਿ ਬਈ ਇਨਕੁਆਇਰੀ ਹੋਣੀ ਚਾਹੀਦੀ ਹੈ ਉਹ ਮਾਰੇ ਗਏ। 50 ਬੰਦਿਆਂ ਦੀ ਘਟਨਾ ਜਿਸ ਵਿੱਚ ਲੋਕ ਸ਼ਹੀਦ ਹੋਏ ਨੇ। ਅਫਸਰ ਇਸ ਨੂੰ ਤੇ ਇਨਕੁਆਇਰੀ ਦੇ ਦਾਇਰੇ ਵਿੱਚ ਲਿਆਉਣਾ ਚਾਹੀਦਾ ਹੈ। ਇਹ ਜਿਹੜੀ ਸਾਡੀ ਮੰਗ ਹੈ ਸ਼ੁਰੂ ਤੋਂ ਆ ਰਹੀ ਹੈ ਕਿ ਨਹੀਂ ਜੀ ਸਾਨੂੰ ਇਸ ਦੇ ਉੱਪਰ ਇਨਕੁਆਇਰੀ ਕੀਤੀ ਜਾਏ ਤਾਂ ਕਿ ਸਾਡੇ ਸਿੱਖਾਂ ਦੇ ਵਿੱਚ ਇੱਕ ਜਿਹੜੀ ਉਹ ਸ਼ੰਕਾ ਹੈ ਉਹ ਦੂਰ ਹੋ ਸਕੇ।
ਜੀ ਰੈਣਾ ਸਾਹਿਬ, ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਪਹਿਲਾਂ ਇਹ ਜਿਹੜਾ ਕੇਸ ਸੀਗਾ ਇਹ ਸਿਵਲ ਕੋਰਟਸ ਦੇ ਵਿੱਚ ਚੱਲ ਰਿਹਾ ਸੀਗਾ, ਜਿੱਥੇ ਜਾਂਚ ਹੋਈ ਹੈ। ਜਾਂਚ ਦੇ ਵਿੱਚ ਕੁਝ ਨਾਮ ਵੀ ਸਾਹਮਣੇ ਆਏ ਸੀ ਜਿਹਦੇ ਵਿੱਚ ਆਰਮੀ ਦੀ ਜਿਹੜੀ ਇਨਵੋਲਵਮੈਂਟ ਆ ਉਹ ਸਾਹਮਣੇ ਆਈ। ਫਿਰ ਤੁਸੀਂ ਮੈਂਸ਼ਨ ਕੀਤਾ ਵੀ ਇਹਨੂੰ ਜਿਹੜਾ ਹੈਗਾ ਆਰਮੀ ਦੇ ਕੋਰਟ ਦੇ ਹਵਾਲੇ ਕਰ ਦਿੱਤਾ ਗਿਆ ਕੇਸ, ਤੇ ਉੱਥੇ ਜਾ ਕੇ ਇਹ ਇੱਕ ਡੈੱਡ ਐਂਡ ਦੇ ਵਜੋਂ ਸਾਹਮਣੇ ਆਇਆ। ਕੋਈ ਕਾਰਵਾਈ ਨਹੀਂ ਤੇ ਉਹਨਾਂ ਨੇ ਜਿਹੜਾ ਸੀ ਵੀ ਇਹਨਾਂ ਦੇ ਖਿਲਾਫ ਕੋਈ ਪ੍ਰੋਪਰ ਜਿਹੜੇ ਸਬੂਤ ਨੇ ਨਹੀਂ ਮਿਲੇ। ਇਹ ਜਿਹੜੀ ਆਰਮੀ ਦੀ ਰੂਲਿੰਗ ਸੀਗੀ। ਸੋ ਜਿਹਨੂੰ ਤੁਸੀਂ ਓਵਰਆਲ ਇੱਕ ਐਡਮਿਨਿਸਟ੍ਰੇਸ਼ਨ ਦੇ ਹਵਾਲੇ ਨਾਲ ਦੇਖਦੇ ਹੋ ਤਾਂ ਤੁਹਾਨੂੰ ਲੱਗਦਾ ਵੀ ਇਨਸਾਫ ਦੀ ਉਮੀਦ ਹੈਗੀ ਹੈ, ਕਿਤੇ ਨਾ ਕਿਤੇ ਇਨਸਾਫ ਮਿਲ ਸਕਦਾ? ਕਿਉਂਕਿ ਉਹੀ ਸਰਕਾਰਾਂ ਨੇ ਕਦੇ ਇੱਕ ਬਦਲ ਜਾਂਦੀ ਹੈ, ਦੂਜੀ ਬਦਲ ਜਾਂਦੀ ਹੈ, ਤੀਜੀ ਆ ਜਾਂਦੀ ਹੈ, ਸਟੇਟ ਦੇ ਵਿੱਚ ਵੀ ਤੇ ਸੈਂਟਰ ਦੇ ਵਿੱਚ ਵੀ। ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਹੈ, ਤੁਸੀਂ ਮੰਗ ਕਰ ਰਹੇ ਹੋ ਇਨਸਾਫ ਦੀ, ਤੁਹਾਨੂੰ ਹੈਗੀ ਹੈ ਉਮੀਦ ਵੀ ਇਨਸਾਫ ਮਿਲ ਸਕਦਾ? ਦੇਖੋ ਜੀ, ਕਹਿੰਦੇ ਨੇ ਕਿ ਜਸਟਿਸ ਡਿਲੇਡ ਜਸਟਿਸ ਡਿਨਾਈਡ ਜੀ। ਇਹ ਅਗਰ ਸਾਨੂੰ ਇਹ ਇਨਕੁਆਇਰੀ ਨਹੀਂ ਕਰਦੇ ਦੈਟ ਮੀਨ ਇਹ ਜਸਟਿਸ ਸਾਨੂੰ ਨਹੀਂ ਦੇ ਰਹੇ। ਹਾਲਾਂਕਿ ਮੈਂ ਤੁਹਾਨੂੰ ਇਹ ਦੱਸਾਂ ਕਿ ਜਿਹੜਾ ਉੱਥੇ ਕੋਰਟ ਮਾਰਸ਼ਲ ਜਾਂ ਸੁਪਰੀਮ ਕੋਰਟ ਜਾਂ CBI ਇਨਕੁਆਇਰੀ ਉਹ ਸਾਫ਼ ਕਹਿ ਰਹੀ ਹੈ ਕਿ ਮੇਜਰ ਸ਼ੋਰਾਬ ਸ਼ਰਮਾ ਜਿਹੜਾ ਪੋਸਟਡ ਸੀਗਾ ਰਾਮਪੁਰਾ 3 ਕਿਲੋਮੀਟਰ ਸੀ ਛੱਡੀ ਸਿੰਘਪੁਰਾ ਤੋਂ ਜੀ। ਸੁਪਰਵਿਜ਼ਨ ਕਰਨਲ ਅਜੇ ਸਕਸੈਨਾ ਕਰ ਰਹੇ ਸਨ ਤੇ ਉਹ ਸਾਰੇ ਲੋਕਾਂ ਨੂੰ ਜਿਸਲੇ ਗੱਲਬਾਤ ਕਰਦੇ ਆ ਤਾਂ ਸਾਰੇ ਲੋਕ ਖਾਮੋਸ਼ ਹੋ ਗਏ। ਇਸ ਦੇ ਬਾਰੇ ਜਿਵੇਂ ਸਾਡਾ ਕਮਿਸ਼ਨ ਚਲੇ ਆਇਆ, ਇੰਡੀਪੈਂਡੈਂਟ ਕਮਿਸ਼ਨ ਪੰਜਾਬ ਤੋਂ ਵੀ, ਜੇ ਉਹਨਾਂ ਨੇ ਗੱਲ ਕੀਤੀ ਸਾਰੇ ਲੋਕ ਖਾਮੋਸ਼ ਹੋ ਗਏ, ਦੱਸਦੇ ਨਹੀਂ ਪਏ ਕਿ ਭਾਈ ਆਫਟਰ। ਲੇਕਿਨ ਸੁਪਰੀਮ ਕੋਰਟ ਨੇ ਸਾਰੇ ਲੋਕਾਂ ਨੇ ਤਾਂ ਸਾਫ਼ ਕਹਿ ਦਿੱਤਾ ਕਿ ਭਾਈ ਨੋ, ਜਿਹੜੇ 5 ਆਦਮੀ ਉਸੇ ਮਾਰੇ ਗਏ ਇਹ ਫੇਕ ਇਨਕਾਊਂਟਰ ਸੀ ਜੀ। ਫੇਕ ਇਨਕਾਊਂਟਰ ਉਹ ਸੀ ਤੇ ਇਹਦੇ ਨਾਲ ਲਿੰਕ ਕੇਸ ਸਾਡਾ ਇਹ ਵਾਲਾ ਵੀ ਸੀ, ਚਿੱਟੀ ਸਿੰਘਪੁਰਾ ਵਾਲਾ, ਬਿਕਾਜ਼ ਦੈਟ ਕੇਸ ਵਾਸ ਡਿਪੈਂਡੈਂਟ ਔਨ ਬੇਸ ਆਫ ਚਿੱਟੀ ਸਿੰਘਪੁਰਾ। ਇਹਨੂੰ ਇਹ ਅਗਰ ਭੁੱਲ ਜਾਣਗੇ ਕਿ ਨਹੀਂ ਸਾਹਿਬ ਅਸੀਂ ਇਨਕੁਆਇਰੀ ਸਿਰਫ ਪਥਰੀਵਾਲ ਦੀ ਕਰਾਂਗੇ, ਬਾਕੀ ਨਹੀਂ ਕਰਾਂਗੇ, ਇਹ ਸਾਫ਼ ਦੱਸਦਾ ਪਿਆ ਹੈ ਕਿ ਭਾਈ ਮਨਸ਼ਾ ਜਿਹੜੀ ਹੈ ਸਾਡੇ ਪੋਲੀਟੀਸ਼ੀਅਨ ਦੀ ਜਾਂ ਉਹਨਾਂ ਏਜੰਸੀ ਜਾਂ ਜਿਹੜੇ ਕਸ਼ਮੀਰ ਅਫੇਅਰਸ ਨੂੰ ਹੋਲਡ ਕਰਦੇ ਨੇ, ਉਹ ਸਾਰਾ ਕਲੀਅਰ ਹੁੰਦਾ ਹੈ ਕਿ ਭਾਈ ਇਹਨਾਂ ਨੂੰ ਮਤਲਬ ਕੋਈ ਐਸਾ ਦਿਲਚਸਪੀ ਨਹੀਂ ਕਿ ਉਹ ਇਹ ਲੋਕ ਸਾਨੂੰ ਇਸ ਵਿੱਚ ਕੋਈ ਇਸ ਤਰ੍ਹਾਂ ਦੀ ਜਸਟਿਸ ਦੇਣਗੇ। ਤੇ ਲੇਕਿਨ ਇਹ ਆਵਾਜ਼ ਦਬ ਨਹੀਂ ਸਕਦੀ ਕਿਉਂਕਿ ਐਸਟੈਬਲਿਸ਼ਡ ਹੈ। ਇਹ ਸੁਪਰੀਮ ਕੋਰਟ ਨੇ ਐਸਟੈਬਲਿਸ਼ ਕੀਤਾ, CBI ਨੇ ਐਸਟੈਬਲਿਸ਼ ਕੀਤਾ। ਇਹ ਤਾਂ ਸਾਰੀਆਂ ਗਵਰਨਮੈਂਟ ਔਰ ਗਵਰਨਮੈਂਟ ਆਫ ਇੰਡੀਆ ਦੀਆਂ ਮੇਨ ਆਰਗੇਨਾਈਜੇਸ਼ਨਸ ਨੇ। ਤੇ ਅਗਰ ਗਵਰਨਮੈਂਟ ਆਫ ਇੰਡੀਆ ਨਹੀਂ ਵੀ ਇਹਨੂੰ ਇਨਕੁਆਇਰੀ ਕਰੇਗੀ ਲੇਕਿਨ ਸਾਡੇ ਦਿਲ ਵਿੱਚ ਸ਼ੱਕ ਜਿਹੜਾ ਹੈ ਉਹ ਐਸਟੈਬਲਿਸ਼ ਹੁੰਦਾ ਜਾਏਗਾ। ਤੇ ਅੱਜ ਵੀ ਕਈ ਜਰਨਲਿਸਟ ਆ ਰਹੇ ਨੇ ਇੱਥੇ, ਉਹ ਉੱਥੇ ਜਾਂਦੇ ਨੇ ਛੱਤੀ ਸਿੰਘਪੁਰਾ, ਉੱਥੇ ਜਾ ਕੇ ਸਾਰੀ ਚੀਜ਼ਾਂ ਐਸਟੈਬਲਿਸ਼ ਕਰਦੇ ਨੇ, ਲਿਖਦੇ ਨੇ। ਲੇਕਿਨ ਇੱਥੇ ਏਜੰਸੀਆਂ ਜਿਹੜੀਆਂ ਉਹ ਪਿੱਛੇ ਪੈ ਜਾਂਦੀਆਂ ਨੇ, ਉਹ ਤੰਗ ਕਰਦੀਆਂ ਨੇ ਤੇ ਫਿਰ ਹਰ ਬੰਦਾ ਜਿਹੜਾ ਥੋੜਾ ਜਿਹਾ ਪਿੱਛੇ ਹਟ ਜਾਂਦਾ ਹੈ। ਪਰ ਕੋਈ ਨਾ ਕੋਈ ਜ਼ਰੂਰ ਇਸ ਚੀਜ਼ ਨੂੰ ਜ਼ਰੂਰ ਅੱਗੇ ਲਿਆਏਗਾ। ਬਟ ਮੈਨੂੰ ਇਹਨਾਂ ਦਾ ਵੀ ਵਰਡਸ ਯਾਦ ਨੇ, ਜਿਹੜੇ ਅਮਰੀਕਾ ਤੋਂ ਆਏ ਸੀ ਬਿਲ ਕਲਿੰਟਨ, ਉਹਨਾਂ ਨੇ ਇਹ ਕਿਹਾ ਸੀ ਕਿ ਬਈ ਮੁਝੇ ਬੜਾ ਅਫਸੋਸ ਹੈ ਕਿ ਮੇਰੇ ਕਰਕੇ ਇਹ 35 ਸਿੱਖ ਜਿਹੜੇ ਮਾਰੇ ਗਏ ਨੇ ਕਸ਼ਮੀਰ ਵਿੱਚ, ਤੇ ਆਈ ਫੀਲ ਇਟ। ਤੋ ਐਸੀ ਸਭ ਚੀਜ਼ਾਂ ਜਿਹੜੀਆਂ ਨੇ ਇੱਥੇ ਐਸਟੈਬਲਿਸ਼ ਨੇ ਕਿ ਜਿਹੜਾ ਚਿੱਟੀ ਸਿੰਘਪੁਰਾ ਦਾ ਕੇਸ ਹੈ ਟੋਟਲੀ ਫੇਕ ਇਨਕਾਊਂਟਰ ਸੀ। ਔਰ ਬਟ ਇਹ ਅਗਰ ਗਵਰਨਮੈਂਟ ਆਫ ਇੰਡੀਆ ਇਸ ਨੂੰ ਕਹੇ ਕਿ ਭਾਈ ਅਗਰ ਨਹੀਂ ਹੈ ਤੇ ਲੈਟ them ਹੋਲਡ ਇਨਕੁਆਇਰੀ ਕਰਨ, ਪਤਾ ਲੱਗੇ ਸਭ ਸਾਹਮਣੇ ਕਿ ਭਾਈ ਇਹ ਕੀ ਗੱਲ ਹੋਈ ਹੈ ਕੀ ਨਹੀਂ ਹੋਇਆ। ਆਫਟਰ ਆਲ ਸੁਪਰੀਮ ਕੋਰਟ ਨੇ ਵੀ ਐਸਟੈਬਲਿਸ਼ ਕੀਤਾ, CBI ਦੀ ਜਿਹੜੀ ਇਨਕੁਆਇਰੀ ਸੀ ਉਸਨੇ ਵੀ ਐਸਟੈਬਲਿਸ਼ ਕੀਤਾ। ਪ੍ਰੋਸੀਕਿਊਸ਼ਨ ਹੋਈ ਆ ਕੁਝ ਲੋਕਾਂ ਦੀ, ਆਰਮੀ ਅਫਸਰਸ ਦੀ, ਨਾ ਆਏ ਉਹਨਾਂ ਦੇ। ਲੇਕਿਨ ਆਰਮੀ ਦਾ ਹੁਣ ਇੱਕ ਆਪਣਾ ਸੈਟਅਪ ਹੁੰਦਾ ਹੈ। ਆਰਮੀ ਨੇ ਕਿਹਾ ਨਹੀਂ ਜੀ ਸਾਡਾ ਆਪਣਾ ਕੋਰਟ ਮਾਰਸ਼ਲ ਹੈ, ਉੱਥੇ ਹਰ ਕੋਈ ਬੰਦਾ ਐਵੀਡੈਂਸ ਦੇਣ ਨੂੰ ਡਰਦਾ ਅੱਜ ਕੱਲ੍ਹ ਤੇ ਨਹੀਂ ਜਾਂਦਾ। ਬਟ ਇਹ ਹੈ ਕਿ ਸਭ ਚੀਜ਼ਾਂ ਸਾਫ਼ ਨੇ ਕਿ ਬਈ ਇਹ ਇਟ ਵਾਜ਼ ਅ ਫੇਕ ਇਨਕਾਊਂਟਰ ਜਿਹੜਾ ਸਾਡੇ ਸਿੱਖਾਂ ਦੇ ਵਿੱਚ ਇੱਕ ਬੜਾ ਰਿਹਾ। ਬਟ ਇਸ ਦੇ ਬਾਵਜੂਦ ਵੀ, ਇੰਨੀ ਕਿਲਿੰਗ ਦੇ ਬਾਵਜੂਦ ਵੀ, ਐਸਾ ਹਾਦਸਾ ਹੋਣ ਦੇ ਬਾਵਜੂਦ ਵੀ ਸਿੱਖ ਜਿਹੜਾ ਹੈ ਉਹ ਕਸ਼ਮੀਰ ਧਰਤੀ ਤੇ ਜੁੜਿਆ ਰਿਹਾ, ਕਿਉਂਕਿ ਇਸ ਧਰਤੀ ਵਿੱਚ ਸਿੱਖਾਂ ਦੀ ਜਿਹੜੀ ਦਾਗ ਬੇਲ ਹੈ ਉਹ ਗੁਰੂ ਨਾਨਕ ਦੇਵ ਜੀ ਨੇ ਆਪਣੇ ਇਸ ਸਫ਼ਰ ਵਿੱਚ ਇੱਥੇ ਕੀਤੀ ਹੈ। ਐਂਡ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਇੱਥੇ ਆਏ, ਇੱਥੇ ਸਿੱਖੀ ਪੂਰੀ ਐਸਟੈਬਲਿਸ਼ ਹੈ, ਉਹਨਾਂ ਦੇ ਅਸਥਾਨ ਨੇ। ਤੇ ਸਿੱਖ ਐਸੀ ਜਗ੍ਹਾ ਨੂੰ ਛੱਡ ਕੇ ਨਹੀਂ ਜਾਣਗੇ, ਭਾਵੇਂ ਉਹਨਾਂ ਦੀ ਇਕਨੋਮਿਕਲ ਕੰਡੀਸ਼ਨ, ਉਹਨਾਂ ਦੀ ਪੋਲੀਟੀਕਲ ਕੰਡੀਸ਼ਨ ਕਾਫੀ ਇੱਥੇ ਵੀਕ ਹੋ ਰਹੀ ਹੈ ਦਿਨ ਬ ਦਿਨ, ਕਿਉਂਕਿ ਇਸ ਤਰ੍ਹਾਂ ਦਾ ਜਿਹੜਾ ਕਸ਼ਮੀਰ ਦਾ ਮਾਹੌਲ ਹੈ ਉਹ ਕਾਫੀ ਵਿਗੜ ਚੁੱਕਾ ਹੈ। ਬਟ ਅਸੀਂ ਲੋਕ ਆਪਣੇ ਮਾਮਲਿਆਂ ਨੂੰ ਲੈ ਕੇ, ਆਪਣੇ ਹਾਲਾਤ ਨੂੰ ਲੈ ਕੇ, ਆਪਣੇ ਇਸ਼ੂਜ਼ ਨੂੰ ਲੈ ਕੇ ਆਪਣੀ ਲੜਾਈ ਜਿਹੜੀ ਹੈ ਉਹ ਪੂਰੀ ਲੜਦੇ ਹਾਂ ਔਰ ਲੜਦੇ ਰਵਾਂਗੇ। ਜੀ ਰੈਣਾ ਸਾਹਿਬ, ਜਿਵੇਂ ਤੁਸੀਂ ਬਿਲ ਕਲਿੰਟਨ ਦੀ ਗੱਲ ਕੀਤੀ ਸੀ ਤਾਂ ਉਹਨਾਂ ਨੇ ਇੱਕ ਕਿਤਾਬ ਦੇ ਪ੍ਰੀਫੇਸ ਦੇ ਵਿੱਚ ਵੀ ਲਿਖਿਆ ਸੀਗਾ, ਜਿਹੜਾ ਉਹਦਾ ਮੁੱਖ ਬੰਦ ਹੁੰਦਾ
ਉਹਦੇ ਵਿੱਚ ਵੀ ਉਹਨਾਂ ਨੇ ਮੈਂਸ਼ਨ ਕੀਤਾ ਸੀ ਕਿ ਜਦੋਂ ਮੇਰੇ ਜਾਣ ਤੇ ਇਹ ਘਟਨਾ ਵਾਪਰੀ ਹੈ ਤਾਂ ਇਹਦੇ ਪਿੱਛੇ ਉਹਨਾਂ ਨੇ ਹਿੰਦੂ ਮਿਲੀਟੈਂਟਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਤਾਂ ਜਦੋਂ ਇਹ ਅਸੀਂ ਸਾਰਾ ਘਟਨਾਕ੍ਰਮ ਦੇਖਦੇ ਹਾਂ, ਤੁਸੀਂ ਏਜੰਸੀਆਂ ਦੀ ਗੱਲ ਕਰਦੇ ਹੋ ਜਾਂ ਇਹ ਸਾਹਮਣੇ ਆਉਂਦਾ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਹੈ ਉਹ ਸਟੇਟ ਐਡਮਿਨਿਸਟ੍ਰੇਸ਼ਨ ਹੋਵੇ ਤੇ ਅਲਟੀਮੇਟਲੀ ਫੌਜ ਦੇ ਕੰਟਰੋਲ ਦੇ ਵਿੱਚੋਂ ਸਾਰਾ ਜਿਹੜਾ ਹੈਗਾ ਇਹ ਸੈਂਟਰ ਤੱਕ ਜਿਹੜੀ ਸੂਈ ਹੈ ਉਹ ਜਾਂਦੀ ਹੈ ਕਿ ਇਨਸਾਫ ਦੀ ਉਮੀਦ ਨਹੀਂ ਕਿਤੇ ਨਜ਼ਰ ਆਉਂਦੀ। ਤੇ ਨਾਲ ਦੀ ਨਾਲ ਜਿਹੜੀਆਂ ਇਹ ਘਟਨਾਵਾਂ ਨੇ ਇਹ ਪੋਲਿਟਿਕਸ ਦੇ ਹਵਾਲੇ ਨਾਲ ਜਿਹੜੀ ਮੁਸਲਮਾਨਾਂ ਤੇ ਸਿੱਖਾਂ ਨੂੰ ਦਬਾਉਣ ਦੀ ਤੇ ਜਿਹੜੀ ਫਿਰਕੂ ਹਿੰਸਾ ਦੀ ਹੈਗੀ ਹੈ ਉਹ ਵੀ ਕਿਤੇ ਨਾ ਕਿਤੇ ਨਜ਼ਰ ਆਉਂਦੀ ਹੈ। ਤਾਂ ਓਵਰਆਲ ਤੁਸੀਂ ਇਹ ਸਿਚੁਏਸ਼ਨ ਕਿਵੇਂ ਦੇਖਦੇ ਹੋ? ਤੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਸਿੱਖ ਉੱਥੋਂ ਨਹੀਂ ਨਿਕਲਣਗੇ, ਨਹੀਂ ਨਿਕਲੇ, ਆਪਣੇ ਇਤਿਹਾਸਕ ਜਿਹੜੀਆਂ ਰੂਟਸ ਨੇ ਉਹਦੇ ਨਾਲ ਜੁੜੇ ਹੋਏ ਨੇ, ਇੱਕ ਬੜੀ ਸ਼ਲਾਘਾਯੋਗ ਗੱਲ ਹੈਗੀ ਹੈ। ਬਟ ਐਟ ਦ ਸੇਮ ਟਾਈਮ ਜਿਹੜੀ ਸਿਚੁਏਸ਼ਨ ਹੈਗੀ ਹੈ ਪਿਛਲੇ ਲੰਬੇ ਅਰਸੇ ਤੋਂ ਇਹ ਚੱਲ ਰਹੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਨੂੰ ਕਿੱਧਰ ਨੂੰ ਜਾਂਦੀ ਦੇਖਦੇ ਹੋ? ਸਾਡੇ ਕੋਲ ਅਖੀਰਲੇ 2-3 ਮਿੰਟ ਹੈਗੇ ਆ ਜੀ। देखिए जी, सिखा की सिचुएशन जी है कश्मीर दे विच कोई अच्छी नहीं। कश्मीर दे विच सिख बड़े अच्छे इकनॉमिकली तौर से पहले बड़े अच्छे सन, क्योंकि मेन जरा काम सीगा सिखा की इकॉनमी दैट वाज एग्रीकल्चर एंड हार्टिकल्चर, उसके ऊपर बेस सीगा सारा। फ्रूट के बाग इन्होंने कोल सीगे ते जॉब्स वगैरह च इन्ना बिलीव नहीं करते थे। सिख ट्रांसपोर्ट इंडस्ट्री इन्ना कोल सी, लेकिन जब तो हालात खराब होए तो मैक्सिमम 80% पॉपूलेशन जी सिखा की सी वो पिंडा में रहिंदी सी, लेकिन हालात खराब होने करके वो पिंडा में छड़ के शहर वाल आ गए, क्योंकि उत्थे हालात खराब सन। उस करके इन्हां दी इकनॉमिकल कंडीशन जिहड़ी है वो खराब होना शुरू हो गई, क्योंकि जो इन्हां दी डिपेंडेंस सी कि जो इन्हां पैसा मिलता सी बाग जमीनां तो वो इन्हां कोलों आना बंद हो गया। उस तो बाद इन्हां दी हालत जिहड़ी खराब हुई, फिर कुछ देर सस्टेन कीता इन्हां सिटी विच आके, सिटी विच आके इन्हां दी काफी होर प्रॉब्लम जिहड़ियां आईयां, उस करके ये लोग इत्थे अपने आप नूं एस्टैबलिश नहीं कर पाए। वो लोग जड़े कश्मीर छड़ के हुण अगे वल जा रहे हैं जम्मू वल। मैं तो पिछे गवर्नमेंट नूं ये भी साफ किया कि भाई इस एक बड़ी साइलेंट माइग्रेशन जी सिखों की हो गई है तो और हो रही है। मतलब 30,000 सिख कश्मीर छड़ के इतों जा चुका है पिछले 15-20 सालों में, लेकिन सब तो ज्यादा माइग्रेशन जी हुई है वो पिछले 4-5 सालों जितों हो गई है। और उस तो अलावा 15,000 सिख वो जो स्विंडल कर रहे हैं, आ रहे हैं कश्मीर जम्मू जा रहे हैं, इस तरह का है। तो ऐसी हालत करके एक दिन शायद होए कि सिख फाइनली कहेगा कि भाई जिथे सानू सरकार साथ नहीं दे रही, सानू इकनॉमिकल कंडीशन प्रॉब्लम ने, पंजाबी लैंग्वेज साढ़े कोलों खोई गई, इतने कॉलेजा स्कूलों में पंजाबी पढ़ाई जाती सी, वो भी इतों उन्होंने टीचर कट दिते गए, उतों मतलब स्कूलों में पंजाबी नहीं पढ़ाई जा रही। ऐसी सारी चीज घटनावां ने ये सिखा नू मतलब काफी रोष जरा उन्होंने आ रहे हैं। ਅਸੀਂ सब चीज़ा सरकार सामने रखिया ने। मैं रिसेंटली होम मिनिस्टर की एक मीटिंग की थी हाई लेवल की दिल्ली में, लेकिन कोई गल साड़ी जी है उसको कंसिडर ये लोग नहीं करते। उस करके सानू ये लगता है कि इत्थे आने वाले टाइम से सिखने लिए एक काफ़ी मुश्किल जैसा टाइम है। ते एक दिन शायद, क्योंकि एक ओवरऑल इस्लामाइजेशन का थ्रस्ट भी है पूरे साउथ एशिया तो लैके इस तरफ, असी दो तरफा तलवार भी फस रहे हैं। एक तरफ इस्लामाइजेशन की जी गल हैगी है वो उसनू भी सस्टेन करना है, ते दूसरा अपनी इकनॉमिकल एंड पोलिटिकल और लिंग्विस्टिक जी है इशूज उसनू सस्टेन करना इज वेरी डिफिकल्ट, क्योंकि गवर्नमेंट ऑफ इंडिया का माइनॉरिटी की तरफ क्योंकि डायल्यूट कर जा रहे हैं। इसलिए पूरी इंडिया के सिखा पंजाब वाल असीं देख रहे हैं कि उत्थे सारा लिटरेचर इतिहास हर चीज़ को डायल्यूट कर जा रहे हैं। उस करके साड़ी जी एक साड़ी पावरफुल लॉबी साढ़े पिछे कोई ऐसी है नहीं जी साड़ी इस स्ट्रगल में सपोर्ट करे ताकि असं सस्टेन कर सकिए। जी बिल्कुल, ऐसी मुश्किलें जी पैदा ने पूरी सिखां लई वो काफ़ी दिक्कत पैदा कर रही जी। रैना साहब तुहाडा बहुत बहुत धन्नवाद, तुसीं इस सारे इशू की जिहड़ी हिस्टोरिकल बैकग्राउंड हैगी है, फैक्ट्स ने वो साडे दर्शकों के नाल साझे कीते आ ते अपने विचार साझे कीते आ इस सारे इशू के उपर। अज दे शो विच असीं तुहाडे कोलों इत्थे ही इजाजत चाहांगे रैना साहब, दोबारा फिर तुहाडे नाल कदे जरूर जिहड़ी है गलबात वो करांगे। वाहिगुरू जी का खालसा, वाहिगुरू जी की फतेह जी। अच्छा, वाहिगुरू जी की फतेह जी। व्यूअर्स, ये सन जगमोहन सिंह रैना जिहड़े श्रीनगर बेस्ड हैगे ने, ऑल पार्टी सिख कोआर्ਡੀਨੇਸ਼ਨ कमेटी के चेयरमैन ने ते उत्थे काम भी कर रहे आ। ते इन्हां दा भी ये मनना है कि जिहड़ा जस्टिस हैगा ਉਹ ਸਿੱਖਾਂ ਨੂੰ ਡਿਨਾਈ ਕੀਤਾ ਜਾ ਰਿਹਾ, ਜਿੱਥੇ ਤੱਕ ਇਹ ਚਿੱਠੀ ਸਿੰਘਪੁਰਾ ਦੇ ਮੈਸੇਕਰ ਦੀ ਗੱਲ ਹੈਗੀ ਹੈ।
ਇਨਕੁਆਇਰੀਜ਼ ਵੀ ਹੋਈਆਂ ਨੇ, ਨਾਮ ਵੀ ਸਾਹਮਣੇ ਆਏ ਨੇ, ਪਰ ਅਲਟੀਮੇਟਲੀ ਜਿਹੜਾ ਜਿਸ ਹਿਸਾਬ ਨਾਲ ਉਹਨੂੰ ਡੀਲ ਕੀਤਾ ਗਿਆ ਉਹਦੇ ਵਿੱਚੋਂ ਜਸਟਿਸ ਦੀ ਕਿਤੇ ਨਾ ਕਿਤੇ ਜਿਹੜੀ ਹੈ ਉਮੀਦ ਨਹੀਂ ਨਜ਼ਰ ਆਉਂਦੀ। ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।